ਪੰਜਾਬੀ ਯੂਨੀਅਨ ਦੇ ਪ੍ਰਬੰਧ ਹੇਠ ਮਾਂ ਬੋਲੀ ਦੇ ਸੇਵਕ ਸੂਝਵਾਨਾਂ ਦਾ ਇਕੱਠ ਪੰਜਾਬ ਹਾਊਸ ਅੰਦਰ ਹੋਇਆ। ਇਕੱਠੇ ਹੋਏ ਪੰਜਾਬੀ ਆਗੂਆਂ ਦਾ ਕਹਿਣਾ ਸੀ ਕਿ ਮਾਂ ਬੋਲੀ ਦੇ ਪ੍ਰਚਾਰ ਤੇ ਆਪਣੀ ਰਹਿਤਲ ਦੀ ਸੰਭਾਲ ਲਈ ਸਾਨੂੰ ਹੋਰ ਅੱਗੇ ਵੱਧ ਕੇ ਕੰਮ ਕਰਨਾ ਪਵੇਗਾ। ਇਸ ਮੌਕੇ ਉੱਤੇ ਪੰਜਾਬੀ ਨੂੰ ਨਿਸਾਬ ਦਾ ਲਾਜ਼ਮੀ ਹਿੱਸਾ ਬਣਾਉਣ ਦੇ ਨਾਲ ਰੋਜ਼ਗਾਰ ਨਾਲ ਜੋੜਨ ਉੱਤੇ ਵੀ ਜ਼ੋਰ ਦਿੱਤਾ ਗਿਆ। ਜਦੋਂ ਵੀ ਪੰਜਾਬੀ ਲਿਖਣ ਵਾਲੇ ਪੜ੍ਹਨ ਵਾਲੇ ਲੋਕ ਨਹੀਂ ਜੁੜਨ, ਉਹਨਾਂ ਦੇ ਰੁਜ਼ਗਾਰ ਨਹੀਂ ਜੁੜੇਗਾ, ਅਸੀਂ ਅਗਾਂਹ ਵੱਧ ਨਹੀਂ ਸਕਦੇ। ਤੇ ਸਾਡੇ ਸਾਰੇ ਦੋਸਤ ਜਿੰਨੇ ਵੀ ਬੈਠੇ ਨੇ, ਮੇਰਾ ਖਿਆਲ ਕੋਈ ਐਸਾ ਦੋਸਤ ਨਹੀਂਗਾ ਕਿ ਜਿਹੜਾ ਪੰਜਾਬੀ ਦੇ ਨਾਲ ਸਿੰਸੀਅਰ ਨਾ ਹੋਵੇ, ਮੁਖਲਸ ਨਾ ਹੋਵੇ। ਉਹਨਾਂ ਦੀ ਸਾਰੀ ਜ਼ਿੰਦਗੀ ਜਿਹੜੀ ਨਾ ਪੰਜਾਬੀ ਮੂਵਮੈਂਟ ਨਾਲ ਹੀ ਜਿਹੜੀ ਹੈ ਤੇ ਇਹਦੇ ਵਧਾਰੇ ਲਈ, ਉਹਦੇ ਬਿਹਤਰੀ ਲਈ ਕੰਮ ਕੀਤਾ ਹੈ। ਇਕੱਠੇ ਸਾਨੂੰ ਹੋਣਾ ਪਏਗਾ। ਅੱਜ ਅਸੀਂ 10 ਲੋਕ ਬੈਠੇ ਹਾਂ, ਅਸੀਂ ਅਗਲੀ ਮੀਟਿੰਗ 'ਚ ਹੋਰ ਕੋਸ਼ਿਸ਼ ਕਰਨੇ ਆ, ਇਹਦੋਂ ਅਸੀਂ 20 ਲੋਕ ਕਰਨੇ ਆ, ਅਗਲੀ ਮੀਟਿੰਗ 'ਚ ਅਸੀਂ 30 ਲੋਕ ਕਰਦੇ ਹਾਂ। ਔਰ ਉਹਦੇ 'ਤੇ 1 ਪੁਆਇੰਟ ਏਜੰਡਾ ਇਹ ਹੋਵੇ ਕਿ ਬੋਲੀ ਦਾ ਨਿਫਾਜ਼ ਅਸੀਂ ਕਿਵੇਂ ਕਰਾ ਸਕਦੇ ਹਾਂ। ਜਦੋਂ ਤੱਕ ਬੋਲੀ ਦਾ ਨਿਫਾਜ਼ ਨਹੀਂ ਹੁੰਦਾ, ਉਦੋਂ ਤੱਕ ਪੰਜਾਬ ਬਚਦਾ ਹੋਇਆ ਕਮ ਅਜ਼ ਕਮ ਮੈਨੂੰ ਤਾਂ ਨਜ਼ਰ ਨਹੀਂ ਆਉਂਦਾ। ਔਰ ਪੰਜਾਬ ਦੀ ਜੇ ਹਾਲਤ ਬਦਤਰ ਹੋਏਗੀ, ਭੈੜੀ ਹੋਏਗੀ, ਤੇ ਲਾ ਮੁਹੱਲਾ ਉਹ ਸਾਡੀ ਹਾਲਤ ਭੈੜੀ ਹੋਏਗੀ। ਪੰਜਾਬੀ PSA SPSA ਦੀ ਹਮੇਸ਼ਾ ਖੁਆਇਸ਼ ਰਹੀ ਹੈ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਦਾ ਪੰਜਾਬੀ ਜ਼ਬਾਨ ਦਾ ਪ੍ਰਚਾਰ ਹੋਣਾ ਚਾਹੀਦਾ, ਆਪਣੇ ਨਫਾਜ਼ ਹੋਣਾ ਚਾਹੀਦਾ ਪੰਜਾਬ 'ਚ। ਔਰ ਉਹਦੇ ਵਾਸਤੇ ਮੈਨੂੰ ਵੀ ਉਹਨਾਂ ਕਈ ਵਾਰ ਕੀਤਾ ਔਰ ਕਾਫੀ ਹੱਦ ਤੱਕ ਜਿਹੜੇ ਆਲਾ ਅਫਸਰਾਂ ਬਾਲਾ ਨੇ ਉਹਨਾਂ ਤੱਕ ਇਹ ਮੈਸੇਜ ਤਾਂ ਕਨਵੇ ਹੋ ਚੁੱਕਾ ਹੈ। ਮੌਕੇ ਦੀ ਤਲਾਸ਼ 'ਚ ਅਸੀਂ ਕਿ ਉਹ ਕਿਸ ਤਰੀਕੇ ਨਾਲ ਅਸੀਂ ਉਹਦੀ ਪ੍ਰੋਸੀਡਿੰਗ ਜਿਹੜੀ ਹੈ ਨਾ, ਉਹ ਡਾਕੂਮੈਂਟਸ ਦਾ ਪਾਰਟ ਬਣਾਉਣ ਵਾਸਤੇ ਅਸੀਂ ਕਰੀਏ ਤਾਂ ਕਿ ਅੱਗੋਂ ਕੋਈ ਸੂਟੇਬਲ ਵੇ ਹੋਏ ਜਾਂ ਰਸਤਾ ਨਿਕਲੇ, ਕੋਈ ਮਾਹੌਲ ਬਣਦਾ ਤੇ ਉਹਦੇ ਵਾਸਤੇ ਅਸੀਂ ਇਹਦਾ ਨੋਟੀਫਿਕੇਸ਼ਨ ਕਰਵਾਵਾਂਗੇ ਇਨਸ਼ਾਅੱਲਾ। ਜਦੋਂ ਅਸੀਂ ਅੰਗਰੇਜ਼ੀ ਵੀ ਨਾਲ ਬਹੁਤ ਮਿਆਰ ਦੀ ਦਿਆਂਗੇ, ਨਾਲ ਮਾਦੀ ਜ਼ੁਬਾਨ ਪੜ੍ਹਾਵਾਂਗੇ, ਨਾਲ ਸਿਲੇਬਸ ਦੇ ਵਿੱਚ ਅਸੀਂ ਬੱਚਿਆਂ ਦੀ ਫਿਕਸੇਸ਼ਨ ਕਰਾਂਗੇ ਨਾ, ਸਿਲੇਬਸ ਹੀ ਸਾਰਾ ਕੁਝ ਹੁੰਦਾ ਹੈ, ਤੇ ਫਿਰ ਲੋਕ ਇਸ ਪਾਸੇ ਰੁਝਾਨ ਆਵੇਗਾ। ਦੂਜੀ ਸੂਰਤ ਵਿੱਚ ਕਿ ਪੰਜਾਬੀ ਮੀਡੀਅਮ ਸਰਕਾਰ ਪੜ੍ਹਾਏ, ਉਹਦੇ 'ਚ ਬਹੁਤ ਥੋੜ੍ਹੇ ਲੋਕ ਜਾਣਗੇ। ਇਹ ਹੋ ਸਕਦਾ ਕਿ ਪਿੰਡਾਂ 'ਚ ਜਾਂ ਕਸਬਿਆਂ 'ਚ ਇੱਕ ਖਾਸ ਇਲਾਕਿਆਂ ਦੇ ਵਿੱਚ ਪੰਜਾਬੀ ਮੀਡੀਅਮ ਸਕੂਲ ਹੋਵੇ ਤੇ ਉੱਥੇ ਲੋਕ ਭੇਜਣਗੇ। ਮਾਂ ਬੋਲੀ ਦੇ ਸੇਵਕਾਂ ਦਾ ਕਹਿਣਾ ਸੀ ਕਿ ਅੱਜ ਉਹ ਹੀ ਕੌਮਾਂ ਤਰੱਕੀ ਕਰ ਰਹੀਆਂ ਨੇ ਜਿਨ੍ਹਾਂ ਆਪਣੀ ਬੋਲੀ, ਰਹਿਤਲ ਤੇ ਲੋਕ ਸੇਵਾ ਦੀ ਸੰਭਾਲ ਕੀਤੀ। ਜਦ ਤੱਕ ਮੇਲਾ ਨਹੀਂ ਲਾਵਾਂਗੇ ਤੇ ਬੱਚਿਆਂ ਨੂੰ ਪਤਾ ਹੀ ਨਹੀਂ ਲੱਗੇਗਾ ਕਿ ਕੀ ਹੈ, ਕਿ ਲੱਡੂ ਪਿੱਠੀ ਕੀ ਹੈ ਔਰ ਪਿੱਠੂ ਗੋਲਗਰਮ ਕੀ ਸ਼ੈ ਔਰ ਗੁੱਡੀ ਕੀ ਸ਼ੈ, ਕੀੜੀ ਕਾੜਾ ਕੀ ਹੈ, ਗੁੱਲੀ ਡੰਡਾ ਕੀ ਹੈ। ਮੇਰਾ ਮਤਲਬ ਉਹ ਬੱਚਿਆਂ ਨੂੰ ਪਾਥੀ ਦਾ ਨਹੀਂ ਪਤਾ ਹੈਗਾ, ਬੱਚਿਆਂ ਨੇ ਰੇੜੇ ਦੀ ਸੈਰ ਨਹੀਂ ਕੀਤੀ, ਬੱਚਿਆਂ ਨੇ ਟਾਂਗੇ ਦੀ ਸੈਰ ਨਹੀਂ ਕੀਤੀ, ਉਹਨਾਂ ਨੂੰ ਕੋਈ ਚੀਜ਼ ਇਸ ਕਿਸਮ ਦੀ, ਯਾਨੀ ਕਿ ਬੱਚਿਆਂ ਨੂੰ ਪਤਾ ਹੀ ਨਹੀਂ ਕਿ ਜਦੋਂ ਸਕੂਲਾਂ 'ਚ ਅਸੀਂ ਮੇਲੇ ਨਹੀਂ ਲਾਵਾਂਗੇ ਤੇ ਉਹਨਾਂ ਨੂੰ ਕੀ ਪਤਾ ਲੱਗੇਗਾ ਕੀ ਸ਼ੈ। ਅਗਰ ਗਵਰਨਮੈਂਟ ਦੇ ਬਜਟ ਔਰ ਖਾਤੇ 'ਚ ਇਹ ਚੀਜ਼ ਮੌਜੂਦ ਹੈ ਕਿ ਮਾਂ ਬੋਲੀ ਦੇ ਉੱਤੇ ਗਵਰਨਮੈਂਟ ਬੜੇ ਪੈਸੇ ਲਾ ਰਹੀ ਹੈ, ਸਾਨੂੰ ਉਹ ਵੀ ਪਤਾ ਕਰਨਾ ਚਾਹੀਦਾ ਉਹ ਪੈਸੇ ਕਿੱਧਰ ਜਾ ਰਹੇ। ਜਦੋਂ ਇੱਕ ਫੈਸਲਾ ਹਾਈ ਕੋਰਟ ਦਾ ਵੀ ਆ ਜਾਂਦਾ ਹੈ, ਆਇਨ ਦੇ ਵਿੱਚ ਵੀ ਲਿਖਿਆ ਹੈ, ਤੇ ਸਾਡਾ ਕੇਸ ਮਜ਼ਬੂਤ ਹੋ ਜਾਂਦਾ ਤੇ ਸਾਨੂੰ ਵਾਕਈ ਮਤਲਬ ਅਸੈਂਬਲੀ ਦਾ ਰਸਤਾ ਵੇਖਣ ਦੀ ਬਜਾਏ ਮਤਲਬ ਉਹ ਵੀ ਇੱਕ ਆਖਰੀ ਸਟੇਜ ਹੈ। ਸਾਨੂੰ ਸੈਕਟਰੀ ਲੈਵਲ 'ਤੇ ਜ਼ਰੂਰ ਰਾਬਤਾ ਕਰਨੇ ਚਾਹੀਦੇ ਨੇ, ਉਹਨਾਂ ਨੂੰ ਕਹਿਣਾ ਚਾਹੀਦਾ ਕਿ ਭਈ ਇਹ ਆਇਨ ਹੈ ਕਹਿੰਦਾ, ਹਾਈ ਕੋਰਟ ਦਾ ਫੈਸਲਾ ਨਾਲ ਇੰਡੋਰਸਮੈਂਟ ਹੋਇਆ ਕਹਿੰਦੀ ਹੈ, ਤੇ ਇਹਨੂੰ ਇਸ ਤਰੀਕੇ ਨਾਲ ਹੱਲ ਹੋਣਾ ਚਾਹੀਦਾ। ਸਾਡੀ ਜ਼ਬਾਨ ਨੂੰ ਜਨਾਬ ਨਾਫਜ਼ ਕਰੋ। ਦੋ ਗੱਲਾਂ ਜਿਹੜੀਆਂ ਇੱਥੇ ਸਾਹਮਣੇ ਆਈਆਂ ਨੇ ਉਹਨਾਂ ਨੂੰ ਮੈਂ ਔਨ ਕਰਨਾ ਕਿ ਸਰਕਾਰੀ ਸਤ੍ਹਾ ਤੇ ਪ੍ਰਾਇਮਰੀ ਤੱਕ ਕਮ ਅਜ਼ ਕਮ ਪੰਜਾਬੀ ਜਿਹੜੀ ਉਹ ਜ਼ਰੀਆ ਤਾਲੀਮ ਹੋਣੀ ਚਾਹੀਦੀ ਹੈ ਸ਼ੁਰੂ ਤੋਂ, ਇਸ ਤੋਂ ਗੱਲ ਫਿਰ ਅੱਗੇ ਵਧੇ। ਤੇ ਦੂਜੀ ਜਮੀਲ ਸਾਹਿਬ ਨੇ ਜਿਹੜੀ ਗੱਲ ਕੀਤੀ ਹੈ ਨਾ ਕਿ ਆਪਣੇ ਤੌਰ ਤੇ ਪੰਜਾਬੀ ਮੀਡੀਅਮ ਦੇ ਸਕੂਲ ਕਾਇਮ ਕੀਤੇ ਜਾਣਾ ਬੜੀ ਵੱਡੀ ਗੱਲ ਹੈ। ਸਾਰੇ ਕੌਮ ਪ੍ਰਸਤੀ ਦੀ ਗੱਲ ਕਰਦੇ ਨੇ ਕਿ ਜੀ ਮੈਂ ਸਿੰਧੀ ਕੌਮ ਪ੍ਰਸਤ ਹਾਂ, ਮੈਂ ਬਲੋਚ ਕੌਮ ਪ੍ਰਸਤ ਹਾਂ, ਮੈਂ ਪਸ਼ਤੂਨ ਕੌਮ ਪ੍ਰਸਤ ਹਾਂ, ਤੇ ਅਸੀਂ ਪੰਜਾਬੀ ਕੌਮ ਪ੍ਰਸਤ ਕਿਉਂ ਨਹੀਂ? ਹਾਂ, ਅਸੀਂ ਪੰਜਾਬੀ ਕੌਮ ਪ੍ਰਸਤ ਹਾਂ। ਪੰਜਾਬ ਔਰ ਪੰਜਾਬੀਅਤ ਸਾਡਾ ਮੇਨ ਇਸ਼ੂ ਹੈ, ਉਹ ਸਾਡੇ ਅਸੀਂ ਵਬਸਤਾ ਹਾਂ ਇਸ ਚੀਜ਼ ਦੇ ਨਾਲ। ਅਸੀਂ ਸਾਰੇ ਪੰਜਾਬੀ ਹੋਣ ਦੀ ਹਸੀਅਤ ਨਾਲ ਇਸ ਜਿਵੇਂ ਹੁਣ ਬੈਠੇ ਹਾਂ, ਅੱਗੋਂ ਵੀ ਬੈਠਾਂਗੇ, ਗੱਲਬਾਤ ਕਰਦੇ ਰਵਾਂਗੇ। ਔਰ ਪਾਲ ਸਾਹਿਬ ਦੀ ਤਜਵੀਜ਼ ਮੈਨੂੰ ਬਹੁਤ ਪਸੰਦ ਆਈ ਹੈ। ਉਹਦੇ ਲਈ ਵੀ ਜਿੱਥੇ ਹੱਥ ਪੈਂਦਾ ਹੈ, ਅਗਰ ਅਸੀਂ 1 ਜਾਂ 2 ਸਕੂਲ ਵੀ ਚੱਲ ਪੈਣ ਔਰ ਖੁੱਲ੍ਹ ਜਾਣ ਤੇ ਉਹ ਇੰਨਾ ਕੁ ਵੱਡਾ ਰੋਸ਼ਨ ਮਨਾਰਾ ਬਣੇਗਾ ਕਿ ਸਾਰਿਆਂ ਲਈ ਮਿਸਾਲ ਬਣ ਜਾਏਗੀ। ਜਿੱਥੋਂ ਤੱਕ ਪੰਜਾਬੀ ਸਕੂਲ ਖੋਲ੍ਹਣ ਦੀ ਗੱਲ ਹੈ, ਮੈਂ ਉਹਦੇ 'ਚ ਜਮੀਲ ਪਾਲ ਸਾਹਿਬ ਦੀ ਹਮਾਇਤ ਕਰਨਾ ਕਿ ਸਾਨੂੰ ਇਹ ਵੀ ਕੰਮ ਕਰਨੇ ਚਾਹੀਦੇ ਨੇ, ਪੰਜਾਬੀ ਸਕੂਲ ਖੋਲ੍ਹੇ ਜਾਣ, ਜਾਂ ਉਹ ਲੋਕ ਜਿਹੜੇ ਕਿ ਸਕੂਲ ਆਲਰੇਡੀ ਚਲਾ ਰਹੇ ਨੇ ਸਾਨੂੰ ਉਹਨਾਂ ਨੂੰ ਮਿਲਣਾ ਚਾਹੀਦਾ। ਵੇਖੀਏ ਕਿ ਕੀ ਉਹ ਸਕੂਲ 'ਚ ਦਾ ਕਰ ਸਕਦੇ ਨੇ। ਅੱਜ ਕੱਲ੍ਹ ਨਾ ਬਹੁਤ ਜ਼ਿਆਦਾ ਬਿਮਾਰੀ ਹੈ ਕਿ ਨੌਜਵਾਨ ਲੜਕੇ ਜਿੱਥੇ ਜਾਈਏ, ਬੈਂਕ 'ਚ ਜਾਈਏ, ਮੈਡੀਕਲ ਸਟੋਰ ਜਾਈਏ, ਨੌਜਵਾਨ ਪੰਜਾਬੀ ਲੜਕੇ ਉਰਦੂ ਬੋਲਦੇ ਨੇ। ਉਹਨਾਂ ਨੂੰ ਨਿੱਜੀ ਸਤ੍ਹਾ 'ਤੇ ਵੀ ਕਹਿਣਾ ਚਾਹੀਦਾ ਕਿ ਬੇਟਾ ਪੰਜਾਬੀ ਦੇ ਵਿੱਚ ਕੀ ਨਕਸ਼ ਹੈ, ਇਹਦੇ 'ਚ ਕੀ ਪੈੜ ਹੈ, ਇਹ ਤੁਹਾਡੀ ਮਾਂ ਬੋਲੀ ਹੈ, ਉਹਨੂੰ ਬੋਲਿਆ ਜਾਵੇ। ਜ਼ਰੂਰਤ ਹੈ ਕਿ ਅਸੀਂ ਪੈਗਾਮ ਪਹੁੰਚਾਈਏ। ਅਦਾਰੇ ਨੇ, ਮੁਖਤਲਿਫ ਤਲੀਮੀ ਅਦਾਰੇ ਨੇ, ਵੱਡੇ ਵੱਡੇ ਯੂਨੀਵਰਸਿਟੀਆਂ ਨੇ, ਉੱਥੇ ਲੈਕਚਰ ਦਿੱਤੇ ਜਾਣ ਔਰ ਇਸ ਤਰ੍ਹਾਂ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾਏ
ਕਿ ਪੰਜਾਬੀ ਦੀ ਕੀ ਅਹਿਮੀਅਤ ਹੈ। ਪੰਜਾਬੀ ਵੇਖੋ ਜੀ ਪਾਕਿਸਤਾਨ ਦੀ 60% ਲੋਕਾਂ ਦੀ ਜ਼ੁਬਾਨ ਹੈ। ਤੇ ਇੰਨਾ ਕੰਮ ਅਸੀਂ ਕਰ ਸਕਦੇ ਹਾਂ ਕਿ ਜਾ ਕੇ ਸਕੂਲਾਂ ਵਾਲਿਆਂ ਨੂੰ ਕਹੀਏ ਕਿ ਵੀ ਉਹ ਮਿਸਾਲ ਦਿੱਤੀ ਜਾ ਸਕਦੀ ਹੈ। LGS ਵਾਲੇ 7ਵੀਂ 8ਵੀਂ 'ਚ ਪੜ੍ਹਾ ਰਹੇ ਆ ਪੰਜਾਬੀ, ਬੱਚੇ ਪੜ੍ਹ ਰਹੇ ਸਾਰੇ, ਔਰ ਉੱਥੇ ਪੜ੍ਹ ਕੇ ਉਹਨਾਂ ਨੂੰ ਪੜ੍ਹਨੀ ਵੀ ਆ ਜਾਂਦੀ ਹੈ। ਜਦੋਂ ਇੱਕ ਵਾਰੀ ਉਹਨਾਂ ਨੂੰ ਲਾਜ਼ਮੀ ਪੜ੍ਹਨੀ ਪੈਂਦੀ ਹੈ ਤੇ ਪੜ੍ਹ ਕੇ ਨਿਕਲਦੇ ਬਾਹਰ। ਪੰਜਾਬ ਹਾਊਸ ਦੇ ਸ਼ਾਨਦਾਰ ਮਨਸੂਬੇ ਨੂੰ ਅਮਲੀ ਤਸ਼ਕੀਲ ਦੇਣ ਵਾਲੇ ਪੰਜਾਬ ਦੇ ਮਹਾਨ ਪੁੱਤਰ ਤੇ ਪੰਜਾਬੀ ਯੂਨੀਅਨ ਦੇ ਚੇਅਰਮੈਨ ਮੁਦੱਸਰ ਇਕਬਾਲ ਭੱਟ ਹੋਰਾਂ ਪੰਜਾਬੀ ਸੇਵਾਕਾਰਾਂ ਨੂੰ ਦਾਵਤ ਦਿੰਦਿਆਂ ਆਖਿਆ ਕਿ ਪੰਜਾਬ ਹਾਊਸ ਹਰ ਪੰਜਾਬੀ ਦਾ ਘਰ ਹੈ ਤੇ ਪੰਜਾਬੀ ਦੀ ਹਰ ਤਕਰੀਬ ਦਾ ਮੇਜ਼ਬਾਨ ਵੀ। ਤਮਾਮ ਦੋਸਤਾਂ ਨੂੰ ਅਸੀਂ ਦਾਵਤ ਦਿਆਂਗੇ ਕਿ ਸਾਡਾ ਆਡੀਟੋਰੀਅਮ ਇਸਤੇਮਾਲ ਕਰਨ। ਅਸੀਂ ਇਹਦੇ 100 ਬੰਦਾ ਬਹਾ ਕੇ ਉਹਨੂੰ ਰਿਕਾਰਡ ਵੀ ਕਰਾਂਗੇ ਤੇ ਰੋਟੀ ਵੀ ਖਵਾਵਾਂਗੇ, ਚਾਹ ਵੀ ਪਿਆਵਾਂਗੇ, ਜੋ ਉਹਦੇ ਪੈਸੇ ਵੀ ਕੋਈ ਨਹੀਂ ਲਵਾਂਗੇ। ਮੈਂ ਇੱਕ ਐਸਾ ਅਮਲ ਅਸੀਂ ਸ਼ੁਰੂ ਕਰਾਂਗੇ ਕਿ ਅਸੀਂ ਲੋਕਾਂ ਨੂੰ ਤਹਿਰੀਕ ਦਈਏ ਕਿ ਕਿਸੇ ਦੀ ਪੰਜਾਬ ਜਿਹਦੇ ਸਾਲਗਿਰਾ ਹੈ, ਕਿਸੇ ਦੀ ਬਰਸੀ ਹੈ, ਕਿਸੇ ਦੀ ਹੋਰ ਤਕਰੀਬ ਹੈ, ਕਿਤਾਬ ਦਾ ਇਕੱਠ ਹੈ, ਉਹਦੀ ਲੋਕਾਂ ਨੂੰ ਅਵੇਅਰਨੈਸ ਦੇ ਕੇ ਤੇ ਪੰਜਾਬੀ ਦੇ ਮਾਮਲਾਤ ਨੂੰ ਅਸੀਂ ਸਾਂਝਾ ਕਰੀਏ। ਪ੍ਰੋਗਰਾਮ ਦੇ ਅਖੀਰ ਉੱਤੇ ਇਕੱਠ ਦੇ ਪ੍ਰਬੰਧਕ ਤੇ ਪੰਜਾਬੀ ਯੂਨੀਅਨ ਦੇ ਵਾਈਸ ਚੇਅਰਮੈਨ ਬਿਲਾਲ ਮੁਦੱਸਰ ਭੱਟ ਨੇ ਉਚੇਚੇ ਪਰੋਣਿਆਂ ਦਾ ਸ਼ੁਕਰੀਆ ਅਦਾ ਕੀਤਾ ਤੇ ਰੱਬ ਰਾਖਾ ਆਖਿਆ।